ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ TV 84 ਦੇ ਨਾਲ ਵਿਊਅਰਸ। ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀ ਦਾ ਜਨਮ ਦਿਨ ਮਨਾਇਆ ਗਿਆ, ਜਿਸ ਵਿੱਚ ਹਜ਼ਾਰਾਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਕੌਮੀ ਆਜ਼ਾਦੀ ਦੇ ਮੁੱਦੇ ਤੇ ਮੋਹਰ ਲਗਾਈ। ਇਸ ਸਮਾਗਮ ਦੀ ਸਫਲਤਾ ਲਈ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਇਸ ਵੇਲੇ ਪੰਜਾਬ ਵਿੱਚ ਪੰਥਕ ਧਿਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਪਸ਼ਟ ਰੂਪ ਦੇ ਵਿੱਚ ਖਾਲਿਸਤਾਨ ਦੇ ਸੰਘਰਸ਼ ਲਈ ਵਚਨਬੱਧ ਹੈ। ਵਿਊਅਰਸ, ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਭਾਈ ਧਿਆਨ ਸਿੰਘ ਮਾਨ ਜੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ, ਜਿਨ੍ਹਾਂ ਦੇ 3 ਭਰਾ ਖਾਲਿਸਤਾਨ ਦੇ ਜੰਗੀ ਆਜ਼ਾਦੀ ਦੇ ਵਿੱਚ ਸ਼ਹੀਦ ਹੋਏ ਅਤੇ ਭਾਈ ਸਾਹਿਬ ਆਰਥਿਕ ਔਂਕੜਾਂ ਦੇ ਬਾਵਜੂਦ ਵੀ ਪੂਰੀ ਤਰ੍ਹਾਂ ਤਨਦੇਹੀ ਕੌਮ ਨੂੰ ਸਮਰਪਿਤ ਹਨ। ਵਿਊਅਰਸ, ਸਾਡੇ ਨਾਲ ਹੁਣ ਲਾਈਨ ਤੇ ਜੁੜ ਚੁੱਕੇ ਨੇ ਭਾਈ ਧਿਆਨ ਸਿੰਘ ਮਾਨ। ਆਪਣੇ ਸਵਾਲ ਦਾ ਸਿਲਸਿਲਾ ਇਹਨਾਂ ਦੇ ਨਾਲ ਸ਼ੁਰੂ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਸਮਾਗਮ ਬਾਰੇ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਤੁਸੀਂ TV 84 ਦੇ ਦਰਸ਼ਕਾਂ ਦੇ ਕਾਫੀ ਦੇਰ ਤੋਂ ਬਾਅਦ ਰੂਬਰੂ ਹੋ ਰਹੇ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਉਸ ਤੋਂ ਬਾਅਦ ਵੀਰ ਜੀ, ਸਾਡੇ TV 84 ਦੇ ਦਰਸ਼ਕਾਂ ਨੂੰ ਦੱਸੋ ਕਿ ਜਿਹੜਾ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜਾ ਸਮਾਗਮ ਹੋਇਆ ਸੀਗਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀ ਦੇ ਜਨਮ ਦਿਹਾੜੇ ਦੇ ਉੱਪਰ, ਇਸ ਬਾਰੇ ਪੂਰੇ ਵੇਰਵੇ ਦੇ ਨਾਲ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਹਾਂਜੀ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਾਡੀ ਕੌਮ ਦੇ ਬਹੁਤ ਵੱਡੇ ਸ਼ਹੀਦ ਹੋਏ ਨੇ ਜੀ, ਜਿਨ੍ਹਾਂ ਨੇ ਬਹੁਤ ਛੋਟੀ ਉਮਰ ਦੇ ਵਿੱਚ ਸਾਰੀ ਸਿੱਖ ਕੌਮ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਥੇ ਵੀ ਆਪਣੇ ਜਿੱਥੇ ਹੱਕਾਂ ਤੋਂ ਜਾਣੂ ਕਰਵਾਇਆ। ਹਾਂਜੀ, ਉੱਥੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਝੰਜੋੜਿਆ ਤੇ ਪੂਰਾ ਤਿਆਰ ਕੀਤਾ ਜੀ, ਔਰ ਹਿੰਦੁਸਤਾਨ ਦੀ ਫੌਜ ਦੇ ਨਾਲ ਮੁਕਾਬਲਾ ਕੀਤਾ। ਹਾਂਜੀ, ਤੇ ਜਿਹੜਾ ਉਹਨਾਂ ਦਾ ਸੀਗਾ ਪ੍ਰੋਗਰਾਮ, ਉਹਦੇ ਮੁਤਾਬਕ ਕਹਿਣੀ ਕਥਨੀ ਦੇ ਉਹਨਾਂ ਨੇ ਆਪਣੇ ਸਾਥੀਆਂ ਸਮੇਤ ਉੱਥੇ ਸ਼ਹੀਦੀ ਦਿੱਤੀ ਜੀ। ਤੇ ਸਿੱਖ ਕੌਮ ਨੂੰ ਬੜਾ ਮਾਣ ਆ ਇਹਨਾਂ ਦੀ ਸ਼ਹੀਦੀ ਦੇ ਉੱਤੇ, ਪਰ ਸਰਕਾਰੀ ਏਜੰਸੀਆਂ ਦੇ ਕਰਕੇ ਸੰਤਾਂ ਦੀ ਸ਼ਹੀਦੀ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਜਿਹੜਾ ਸਿੱਖ ਸੰਘਰਸ਼ ਆ ਇਹਨੂੰ ਢਾਲ ਲੱਗ ਸਕੇ। ਔਰ ਏਜੰਸੀਆਂ ਨੇ ਸੰਤਾਂ ਦੇ ਪਰਿਵਾਰ ਕੋਲੋਂ ਵੀ ਔਰ ਹੋਰ ਵੀ ਜਿਹੜੀ ਦਮਦਮੀ ਟਕਸਾਲ ਦੇ ਮੁਖੀ ਸਨ ਉਹਨਾਂ ਦੇ ਕੋਲੋਂ ਵੀ ਇਹ ਕਵਾ ਦਿੱਤਾ ਸੀਗਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸ਼ਹੀਦ ਨਹੀਂ ਹੋਏ, ਉਹ ਅੱਜ ਵੀ ਚੜ੍ਹਦੀ ਕਲਾ ਵਿੱਚ ਹਨ। ਜਦੋਂ ਕਿ ਇਹ ਜਿਹੜੀ ਅਫਵਾਹ ਸੀ ਸਾਰੀ ਕੌਮ ਦੇ ਵਿੱਚ ਫੈਲ ਗਈ ਜੀ ਵੀ ਸੰਤ ਆਉਣਗੇ, ਸੰਤ ਚੜ੍ਹਦੀ ਕਲਾ ਵਿੱਚ ਹਨ, ਤੇ ਇਹਦੇ ਨਾਲ ਜਿੱਥੇ ਸਾਡਾ ਜਿਹੜੀ ਲੜਾਈ ਸੀ ਖਾਲਿਸਤਾਨ ਦੀ ਉਹ ਰੁਕੀ ਜੀ, ਉੱਥੇ ਜਿਹੜੀ ਕੌਮ ਸੀ ਉਹ ਲੀਡਰਲੈਸ ਵੀ ਹੋਈ। ਬਿਲਕੁਲ, ਹਾਂਜੀ। ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਅਸੀਂ ਪੂਰੀ ਜੱਦੋਜਹਿਦ ਤੇ ਬੜੇ ਧੜੱਲੇ ਨਾਲ ਅਸੀਂ ਗੱਲ ਕਰਦੇ ਰਹੇ ਬਈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਰਦਾਸ ਕਰਕੇ ਭੱਜੇ ਨਹੀਂ ਹਨ, ਉਹ ਸ਼ਹੀਦ ਹੋਏ ਨੇ। ਬਿਲਕੁਲ, ਉਹਨਾਂ ਦੀ ਲਾਸਾਨੀ ਕੁਰਬਾਨੀ ਨੂੰ ਇਹ ਰੋਲਿਆ ਜਾ ਰਿਹਾ ਤੇ ਅਸੀਂ ਕਿਤੇ ਵੀ ਕੀਮਤ ਤੇ ਇਹ ਨਹੀਂ ਹੋਣ ਦੇਣਾ। ਤੇ ਫਿਰ ਅਸੀਂ ਉਦੋਂ ਕੌਮ ਦੇ ਵਿੱਚ ਦੁਬਿਧਾ ਸੀਗੀ, ਅੱਧੀ ਕੌਮ ਕਹਿੰਦੀ ਸੀ ਸੰਤ ਚੜ੍ਹਦੀ ਕਲਾ ਵਿੱਚ ਹਨ, ਅੱਧੀ ਕੌਮ ਕਹਿੰਦੀ ਸੀ ਸੰਤ ਸ਼ਹੀਦ ਹਨ। ਫਿਰ ਅਸੀਂ ਸੰਤਾਂ ਦਾ ਜਿਹੜਾ ਜਨਮ ਦਿਨ ਮਨਾਉਣਾ ਸ਼ੁਰੂ ਕੀਤਾ, ਉਦੋਂ ਸਾਡੇ ਤੇ ਕੇਸ ਵੀ ਦਰਜ ਹੋਏ, ਬੜੀ ਸਾਨੂੰ ਉਹਦਾ ਸੰਤਾਪ ਵੀ ਭੋਗਣਾ ਪਿਆ। ਪਰ ਹੌਲੀ ਹੌਲੀ ਅਸੀਂ ਇਸ ਗੱਲ ਨੂੰ ਅੱਗੇ ਤੋਰਦੇ ਰਹੇ। ਤੇ ਅੱਜ ਤੁਸੀਂ ਦੇਖਿਆ ਹੋਣਾ ਕਿ 12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਬਹੁਤ ਵੱਡਾ ਲੋਕਾਂ ਦਾ ਜਿਹੜਾ ਇਕੱਠ ਉੱਥੇ ਜੁੜਿਆ। ਔਰ ਜਿਹੜੀ ਅਸੀਂ ਜਦੋਜਹਿਦ ਕਰ ਰਹੇ ਹਾਂ ਖਾਲਿਸਤਾਨ ਦੀ, ਆਪਣੇ ਵੱਖਰੇ ਦੇਸ਼ ਦੀ, ਉਹਦੇ ਉੱਤੇ ਬਹੁਤ ਇੱਕ ਵੱਡੀ ਮੋਹਰ ਲੱਗੀ ਆ। ਔਰ ਦੁਨੀਆ ਨੇ ਇਹ ਵੇਖਿਆ ਕਿ ਆਪ ਮੁਹਾਰੀ ਸੰਗਤ, ਖਾਸ ਕਰਕੇ ਨੌਜਵਾਨ ਜਿਹੜੇ ਨੇ, ਉਹਨਾਂ ਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ
ਔਰ ਜਿਹੜੇ ਨੌਜਵਾਨ ਨੇ ਉਹਨਾਂ ਦੇ ਮੋਬਾਈਲ ਦੇ ਵਿੱਚ ਜਾਂ ਉਹਨਾਂ ਦੇ ਦਿਲ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਪੂਰੀ ਥਾਂ ਬਣੀ ਹੋਈ ਹੈ ਜੀ। ਬਿਲਕੁਲ। ਤੇ ਅਸੀਂ ਇਸ ਲੜਾਈ ਨੂੰ ਪੂਰੀ ਜੰਗੀ ਪੱਧਰ ਦੇ ਉੱਤੇ ਲੜ ਰਹੇ ਹਾਂ। ਬੇਸ਼ੱਕ ਸਾਨੂੰ ਇੱਥੋਂ ਦੀਆਂ ਸਰਕਾਰਾਂ ਵੱਲੋਂ, ਇੱਥੋਂ ਦੇ ਕਾਨੂੰਨ ਵੱਲੋਂ ਤੰਗ ਪਰੇਸ਼ਾਨ ਬਹੁਤ ਕੀਤਾ ਗਿਆ। ਸਾਡੀਆਂ ਬਹੁਤ ਸਾਰੀਆਂ ਸ਼ਹੀਦੀਆਂ ਹੋਈਆਂ, ਸਾਰਾ ਕੁਛ, ਪਰ ਅਸੀਂ ਨਿਰੰਤਰ ਇਸ ਸੋਚ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਨੂੰ ਅੱਗੇ ਲੈ ਕੇ ਵੱਧ ਰਹੇ ਹਾਂ। ਤੇ ਦਿਨੋਂ ਦਿਨ ਜਿਹੜੇ ਲੋਕ ਨੇ ਉਹ ਸਾਡੇ ਵੱਲ ਵੱਧ ਰਹੇ, ਮਤਲਬ ਸਾਡਾ ਕਾਫਲਾ ਹੁਣ ਵੱਧ ਰਿਹਾ। ਹਾਂਜੀ ਜੀ, ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਤੁਹਾਡਾ ਸ਼ੁਕਰੀਆ ਕਿ ਤੁਸੀਂ ਪੂਰੇ ਸਮਾਗਮ ਬਾਰੇ ਸਾਡੇ ਦਰਸ਼ਕਾਂ ਨੂੰ ਵੇਰਵਾ ਦਿੱਤਾ। ਹੁਣ ਅਸੀਂ ਬਾਕੀ ਪੰਥਕ ਮੁੱਦਿਆਂ ਦੇ ਉੱਪਰ ਵੀ ਤੁਹਾਡੇ ਵਿਚਾਰ ਲੈਣਾ ਚਾਹਾਂਗੇ। ਜਿਸ ਤਰ੍ਹਾਂ ਵੀਰ ਜੀ, ਪੰਜਾਬ ਵਿੱਚ ਹੋਈਆਂ ਮਿਊਨਿਸਪਲ ਕਮੇਟੀ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਵਿੱਚ ਬਾਦਲ ਅਕਾਲੀ ਦਲ ਅਤੇ ਬੀਜੇਪੀ ਨੇ ਬੜੀ ਭਾਰੀ ਜਿੱਤ ਹਾਸਲ ਕੀਤੀ ਹੈ। ਕੀ ਕਾਰਨ ਹੈ ਕਿ ਲੋਕ ਇਹਨਾਂ ਦੀਆਂ ਕਰਤੂਤਾਂ ਦੇਖਦੇ ਹੋਏ ਵੀ ਫਿਰ ਵੀ ਇਹਨਾਂ ਨੂੰ ਵੋਟਾਂ ਪਾਉਂਦੇ ਹਨ, ਤੁਹਾਡੇ ਖਿਆਲ ਦੇ ਨਾਲ? ਹਾਂਜੀ, ਜਦੋਂ ਜੰਗਲ ਦੇ ਵਿੱਚ ਸ਼ੇਰ ਰਹਿੰਦਾ ਹੋਵੇ ਨਾ ਜੀ, ਜਿਹੜਾ ਖੂੰਖਾਰ ਸ਼ੇਰ ਹੋਵੇ, ਹਾਂਜੀ, ਤੇ ਉਹ ਜੰਗਲ ਦੇ ਜਿਹੜੇ ਜਾਨਵਰ ਨੇ ਅਕਸਰ ਸਹਿਮ ਜਾਂਦੇ ਨੇ ਜੀ। ਇਹ ਜਿਹੜੀ ਜਿੱਤ ਹੋਈ ਹੈ, ਇਹ ਲੋਕਾਂ ਦਾ ਫਤਵਾ ਨਹੀਂ ਗਾ, ਇਹ ਇੱਕ ਦਹਿਸ਼ਤ ਦਾ ਨਤੀਜਾ ਹੈ ਕਿ ਇੱਥੇ ਗੋਲੀਆਂ ਵੀ ਚੱਲੀਆਂ, ਸਾਰਾ ਕੁਝ ਹੋਇਆ। ਹਾਂਜੀ। ਔਰ ਜ਼ਬਰਦਸਤੀ ਲੋਕਾਂ ਨੂੰ ਅੰਡਰ ਪ੍ਰੈਸ਼ਰ ਕਰਕੇ ਬਈ ਜੇ ਤੁਸੀਂ ਸਾਨੂੰ ਵੋਟ ਨਾ ਪਾਈ 2 ਸਾਲ ਤਾਂ ਸਾਡੀ ਸਰਕਾਰ ਚੱਲਣੀ ਹੈ ਨਾ। ਹਾਂਜੀ। ਇਹ ਮਤਲਬ ਲੋਕਾਂ ਨੇ ਮਜਬੂਰੀ ਵਸ ਹੋ ਕੇ ਇਹ ਵੋਟਾਂ ਪਾਈਆਂ ਤੇ ਪਵਾਈਆਂ ਗਈਆਂ ਨੇ। ਇਹ ਕੋਈ ਲੋਕ ਫਤਵਾ ਨਹੀਂ ਇਹਨੂੰ ਕਿਹਾ ਜਾ ਸਕਦਾ। ਹਾਂਜੀ। ਜਦੋਂ ਕਿ ਇੱਥੋਂ ਦੇ ਜਿਹੜੇ ਲੋਕ ਨੇ, ਖਾਸ ਕਰਕੇ ਪੰਜਾਬ ਦੇ, ਇਹ ਬੀਜੇਪੀ ਬਾਦਲ ਸਰਕਾਰ ਤੋਂ 100% ਦੂਰ ਨੇ, ਹੁਣ ਪਾਸੇ ਹੋ ਗਏ ਨੇ। ਇਹ ਸਿਰਫ ਡੰਡੇ ਦੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਹੋਇਆ ਜੀ। ਬਿਲਕੁਲ ਜੀ। ਤੇ ਵੀਰ ਜੀ, ਹੁਣ ਅਸੀਂ ਨੈਕਸਟ ਸਵਾਲ ਵੱਲ ਵਧਦੇ। ਜਿਸ ਤਰ੍ਹਾਂ ਪੰਜਾਬ ਦੀ ਨੌਜਵਾਨੀ, ਤਾਂ ਪਿਛਲੀ ਵਾਰੀ ਗੱਲ ਕੀਤੀ ਸੀ ਆਪਾਂ ਨਸ਼ਿਆਂ ਦੀ, ਪੰਜਾਬ ਦੀ ਨੌਜਵਾਨੀ ਨਸ਼ਿਆਂ ਦਾ ਸ਼ਿਕਾਰ ਹੈ। ਇਸ ਲਈ ਕੱਲ੍ਹ ਤੱਕ ਜਿਹੜੀ ਬੀਜੇਪੀ ਵੱਲੋਂ ਵਿਕਰਮਜੀਤ ਮਜੀਠੀਆ ਨੂੰ ਦੋਸ਼ੀ ਦੱਸਿਆ ਜਾ ਰਿਹਾ ਸੀਗਾ ਅਤੇ ਪੰਜਾਬ ਦੇ ਵਿੱਚ ਬੀਜੇਪੀ ਵੱਲੋਂ ਡਰੱਗ ਦੇ ਖਿਲਾਫ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਜਾਣੀ ਸੀ। ਪਰ ਹੁਣ ਬੀਜੇਪੀ ਤੇ ਬਾਦਲ ਅਕਾਲੀ ਦਲ ਫਿਰ ਵਾਪਿਸ ਘਿਓ ਖਿਚੜੀ ਹੋਈ ਜਾ ਰਹੇ ਹਨ ਅਤੇ ਡਰੱਗ ਦਾ ਮੁੱਦਾ ਉੱਥੇ ਹੀ ਖੜਾ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਤੇ ਇੱਥੇ ਸਰਕਾਰ ਦਾ ਪੂਰਾ ਡਰ ਹੈ ਲੋਕਾਂ ਨੂੰ, ਔਰ ਜਿੰਨੀ ਵੀ ਪੁਲਿਸ ਆ, ਪ੍ਰਸ਼ਾਸਨ ਆ ਸਾਰਾ, ਹਾਂਜੀ, ਉਹ ਵੀ ਅੰਡਰ ਪ੍ਰੈਸ਼ਰ ਆ। ਔਰ ਜ਼ਬਰਦਸਤੀ ਜਿਹੜੇ ਮੰਤਰੀ ਪਦ ਦੇ ਜਿਹੜੇ ਲੋਕ ਨੇ ਉਹ ਇਹਦੇ ਡਰੱਗਸ ਦੇ ਵਿੱਚ ਜ਼ਿੰਮੇਵਾਰ ਨੇ। ਹਾਂਜੀ। ਉਹਨਾਂ ਦੇ ਸਬੂਤ ਵੀ ਨੇ, ਵਿਕਰਮਜੀਤ ਸਿੰਘ ਮਜੀਠੀਆ, ਹੋਰ ਬਹੁਤ ਸਾਰੇ, ਬਿਲਕੁਲ, ਜਿਨ੍ਹਾਂ ਨੇ ਇਹ ਜਿਹੜਾ ਧੰਦਾ ਜਿਹੜਾ ਚਲਾਇਆ। ਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਵੇਂ ਇਹਨਾਂ ਨੇ ਬਾਰਡਰ ਦੇ ਉੱਤੇ ਧਰਨੇ ਦਿੱਤੇ ਨਸ਼ਿਆਂ ਦੇ ਖਿਲਾਫ ਜੀ, ਔਰ ਇਹਨਾਂ ਨਾਅਰਾ ਦਿੱਤਾ ਕਿ ਅਸੀਂ ਨਸ਼ਾ ਮੁਕਤ ਪੰਜਾਬ ਕਰਨਾ। ਹਾਂਜੀ। ਪਰ ਆ ਜਿਹੜੀਆਂ ਮਿਊਨਿਸਪਲ ਤੇ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਨੇ ਜੀ, ਇਹਨਾਂ ਦੇ ਵਿੱਚ ਹੁਣ ਕੌਣ ਕਹਿ ਸਕਦਾ ਹੈ ਕਿ ਇੱਥੇ ਦਿਨ ਰਾਤ ਨਸ਼ਿਆਂ ਦਾ ਬੋਲਬਾਲਾ ਨਹੀਂ ਰਿਹਾ। ਹਾਂਜੀ। ਇਹ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਆ। ਤੇ ਇਸ ਕਰਕੇ ਨਾ ਤਾਂ ਕਾਂਗਰਸ ਤੇ ਨਾ ਹੀ ਬਾਦਲ ਇਹ ਨਸ਼ਿਆਂ ਦੇ ਖਿਲਾਫ ਗੱਲ ਨਹੀਂ ਕਰ ਸਕਦੇ, ਕਿਉਂਕਿ ਪੰਜਾਬ ਵਿੱਚ ਜਿਹੜਾ 6ਵਾਂ ਦਰਿਆ ਨਸ਼ਿਆਂ ਦਾ ਚੱਲ ਰਿਹਾ ਹੈ, ਹਾਂਜੀ, ਉਹ ਇਹਨਾਂ ਦੋਨਾਂ ਪਾਰਟੀਆਂ ਦੀ ਬਦੌਲਤ ਹੀ ਚੱਲ ਰਿਹਾ ਹੈ। ਅਦਰਵਾਈਜ਼ ਹੋਰ ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਜੀ। ਇਹ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ, ਜਿਹਦੇ ਵੱਲ ਹੁਣ ਲੋਕਾਂ ਦਾ ਰੁਝਾਨ ਸ਼ੁਰੂ ਹੋ ਗਿਆ, ਔਰ ਸਾਡੀ ਜਿਹੜੀ ਗੱਡੀ ਹੈ ਤੇਜ਼ ਹੋ ਰਹੀ ਆ। ਔਰ ਅਗਰ ਸਾਡੀ ਸਰਕਾਰ ਇੱਥੇ ਬਣੂਗੀ, ਲੋਕ ਸਾਨੂੰ ਫਤਵਾ ਦੇਣਗੇ, ਅਸੀਂ ਬਿਲਕੁਲ 100% ਜਿਹੜਾ ਨਸ਼ਾ ਮੁਕਤ ਪੰਜਾਬ ਆ ਉਹ ਅਸੀਂ ਲੋਕਾਂ ਨੂੰ ਬਣਾ ਕੇ ਦੇਵਾਂਗੇ, ਕਿਉਂਕਿ ਸਾਡੀ 70% ਜਿਹੜੀ ਨੌਜਵਾਨੀ ਆ ਇਹਦੇ ਵਿੱਚ ਰੁੜ ਗਈ ਹੈ। ਹਾਂਜੀ। ਔਰ ਜਿੱਥੇ ਉਹਨਾਂ ਨੂੰ 40 ਲੱਖ ਦੇ ਕਰੀਬ ਬੇਰੁਜ਼ਗਾਰੀ ਦੀ ਮਾਰ ਪੈ ਰਹੀ ਹੈ, ਹਾਂਜੀ, ਉੱਥੇ ਨਸ਼ਿਆਂ ਦੇ ਵਿੱਚ ਉਹਨਾਂ ਨੂੰ ਇਹ ਸਾਰਾ ਕੁਛ ਕਰਕੇ ਤੇ ਅਸਲ ਮੁੱਦਿਆਂ ਤੋਂ ਪਾਸੇ ਹਟਾਇਆ ਜਾ ਰਿਹਾ। ਵਿੱਦਿਆ ਦਾ ਇੱਥੇ
ਬਹੁਤ ਮਾੜਾ ਹੋਣਾ। ਲਗਭਗ ਜਿਹੜੇ ਸਾਡੇ ਪ੍ਰਾਇਮਰੀ ਸਕੂਲ ਨੇ ਪੰਜਾਬ ਦੇ ਵਿੱਚ ਅੱਧੇ ਜਿਹੜੇ ਉਹ ਬੰਦ ਕਰ ਦਿੱਤੇ ਗਏ ਨੇ। ਹਾਂਜੀ। ਔਰ ਜਿਹੜੇ ਪ੍ਰਾਈਵੇਟ ਸਕੂਲ ਨੇ ਉੱਥੇ ਜਿਹੜੀ ਵਿੱਦਿਆ ਬਹੁਤ ਮਹਿੰਗੀ ਹੈ ਜੀ, ਤੇ ਗਰੀਬ ਜਿਹੜਾ ਉਹਦੀ ਪਹੁੰਚ ਨਹੀਂ ਹੈਗੀ ਕਿ ਇੰਨੀਆਂ ਫੀਸਾਂ ਦੇ ਕੇ ਉਹ ਆਪਣੇ ਬੱਚੇ ਪੜ੍ਹਾ ਸਕੇ ਜੀ। ਔਰ ਮੈਂ ਸਮਝਦਾ ਕਿ ਜਿਹੜੀ ਕੌਮ ਨੂੰ ਗੁਲਾਮ ਕਰਨਾ ਹੋਵੇ ਉਹਨੂੰ ਜਾਂ ਤਾਂ ਵਿੱਦਿਆ ਤੋਂ ਲਾਂਭੇ ਕੀਤਾ ਜਾਂਦਾ ਹੈ ਤੇ ਦੂਜਾ ਉਹਨੂੰ ਨਸ਼ਿਆਂ ਦੇ ਵਿੱਚ ਰੱਖਿਆ ਜਾਂਦਾ ਹੈ। ਹਾਂਜੀ। ਤੇ ਇਹੀ ਸੈਂਟਰ ਸਰਕਾਰ ਦਾ, ਏਜੰਸੀਆਂ ਦਾ ਤੇ ਪੰਜਾਬ ਸਰਕਾਰ ਦਾ ਇਹ ਜਿਹੜਾ ਕਦਮ ਹੈ ਇਹ ਵੱਧ ਰਿਹਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ। ਇਹਦੀ ਰੋਕਥਾਮ ਕਰਨ ਦੀ ਲੋੜ ਹੈ ਔਰ ਅਸੀਂ ਕਰਨ ਲਈ ਵਚਨਬੱਧ ਹਾਂ। ਜੀ ਬਿਲਕੁਲ ਬਿਲਕੁਲ ਵੀਰ ਜੀ ਸਾਡੇ ਕੋਲ 2-3 ਮਿੰਟ ਰਹਿ ਗਏ ਨੇ। ਐਦੀਆਂ ਜਿਸ ਤੁਸੀਂ ਗੱਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਡੀ ਹੌਲੀ ਹੌਲੀ ਚੱਲ ਰਹੀ ਹੈ, ਲੋਕ ਕਾਫੀ ਜਾਗਰੂਕ ਹੋ ਰਹੇ ਆ, ਪਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਬੜੀ ਥੋੜੀ ਦੇਰ ਦੇ ਵਿੱਚ ਹੀ ਇੰਨੀ ਸਫਲਤਾ ਹਾਸਲ ਕੀਤੀ ਤੇ ਇੰਨੀ ਇਤਿਹਾਸਿਕ ਜਿੱਤ ਹਾਸਲ ਕੀਤੀ ਹੈ, ਇਸ ਤਰ੍ਹਾਂ ਖਾਲਿਸਤਾਨ ਦੀ ਆਜ਼ਾਦੀ ਲਈ ਲੜਨ ਵਾਲੀਆਂ ਜਿਹੜੀਆਂ ਬਾਕੀ ਧਿਰਾਂ ਨੇ ਜਾਂ ਬਾਕੀ ਜਥੇਬੰਦੀਆਂ ਨੇ ਉਹ ਇੱਕ ਪਲੇਟਫਾਰਮ ਤੇ ਇਕੱਠੀਆਂ ਕਿਉਂ ਨਹੀਂ ਹੋ ਕੇ ਆਜ਼ਾਦੀ ਦੀ ਗੱਲ ਕਰਦੇ? ਡੋਂਟ ਯੂ ਥਿੰਕ ਇਹਨਾਂ ਥੋੜੀ ਜਿਹੀ ਜਲਦੀ ਗੱਡੀ ਚੱਲੇਗੀ? ਹਾਂਜੀ, ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਹੈ ਜੀ, ਇਹ ਵੀ ਇੱਕ ਬੀਜੇਪੀ ਤੇ ਕਾਂਗਰਸ ਦੇ ਮਾੜੇ ਰਾਜ ਦਾ ਸਿੱਟਾ ਹੈ। ਲੋਕਾਂ ਨੇ ਆਪਣਾ ਰੋਸ ਕੱਢਿਆ ਜੀ, ਪਰ ਜਿਹੜਾ ਦਿੱਲੀ ਵਾਲਾ ਪੈਟਰਨ ਆ ਉਹ ਪੰਜਾਬ ਦੇ ਵਿੱਚ ਨਹੀਂ ਲਾਗੂ ਹੋ ਸਕਦਾ, ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਪੰਥਕ ਗੱਲ ਆ ਜਾਂ ਪੰਥਕ ਮੁੱਦਾ ਜਾਂ ਜਿਹੜੀ ਪੰਥਕ ਪਾਰਟੀ ਹੈ ਇਹ ਹਮੇਸ਼ਾ ਭਾਰੂ ਰਹੀ ਹੈ। ਹਾਂਜੀ। ਔਰ ਇਹਨਾਂ ਦੇ ਕੋਲ ਕੋਈ ਠੋਸ ਮੁੱਦਾ ਨਹੀਂ ਹੈਗਾ, ਨਾ ਇਹਨਾਂ ਦਾ ਕੋਈ ਜਥੇਬੰਦਕ ਕੋਈ ਢਾਂਚਾ ਹੈਗਾ। ਇਹ ਤਾਂ ਹਵਾ ਵਿੱਚ ਤੀਰ ਵਾਲੀ ਗੱਲ ਆ। ਹਾਂਜੀ। ਔਰ ਜਿੱਥੋਂ ਤੱਕ ਤੁਸੀਂ ਦੂਸਰੀਆਂ ਜਿਹੜੀਆਂ ਸੰਘਰਸ਼ੀਲ ਪੰਥਕ ਜਥੇਬੰਦੀਆਂ ਦੀ ਗੱਲ ਕੀਤੀ ਆ, ਦੇਖੋ ਅਸੀਂ ਕਦੀ ਵੀ ਕਿਸੇ ਨੂੰ ਪਾਰਟੀ ਵਿੱਚੋਂ ਕੱਢਿਆ ਨਹੀਂ ਜੀ, ਔਰ ਕਦੀ ਵੀ ਅਸੀਂ ਕਿਸੇ ਨੂੰ ਇਹ ਨਹੀਂ ਕਿਹਾ ਕਿ ਅਸੀਂ ਤੁਹਾਨੂੰ ਪਾਰਟੀ ਵਿੱਚ ਲੈਣਾ ਨਹੀਂ। ਹਾਂਜੀ। ਸਾਡੀ ਇੱਕ ਸੋਚ ਆ, ਅਸੀਂ ਉਹ ਸੋਚ ਦੇ ਮੁਤਾਬਕ ਅਸੀਂ ਲੋਕਤੰਤਰ ਦੇ ਵਿੱਚ ਚੋਣਾਂ ਵੀ ਲੜਦੇ ਹਾਂ, ਅਸੀਂ ਆਪਣੇ ਦੇਸ਼ ਦੀ ਮੰਗ ਵੀ ਕਰਦੇ ਹਾਂ, ਔਰ ਉਹ ਦੂਸਰੀਆਂ ਜਿਹੜੀਆਂ ਧਿਰਾਂ ਨੇ ਉਹ ਮਤਲਬ ਖਾਲਿਸਤਾਨ ਨੂੰ ਦਿਲ ਤੋਂ ਤਾਂ ਮੰਨਦੀਆਂ ਨੇ ਜੀ, ਪਰ ਓਪਨਲੀ ਉਹ ਸਾਹਮਣੇ ਆਉਣ ਲਈ ਤਿਆਰ ਨਹੀਂ। ਉਹ ਇਸ ਗੱਲ ਤੋਂ ਡਰਦੀਆਂ ਨੇ ਕਿ ਖਾਲਿਸਤਾਨ ਦੇ ਨਾਂ ਦੇ ਉੱਤੇ ਆਪਾਂ ਨੂੰ ਵੋਟਾਂ ਨਹੀਂ ਪੈਣੀਆਂ, ਅਸੀਂ ਮਤਲਬ ਜਿੰਨੀ ਤੁਸੀਂ ਉੱਚੀ ਛਾਲ ਮਾਰਦੇ ਹੋ ਅਸੀਂ ਓਨੀ ਉੱਚੀ ਛਾਲ ਨਹੀਂ ਮਾਰ ਸਕਦੇ। ਤੇ ਅਸੀਂ ਕਦੇ ਨਾ ਕਦੇ ਉਹ ਸਾਡੇ ਨਾਲ ਆਪਣੀ ਚੱਲਣ ਦੀ ਜਿਹੜੀ ਨਾ ਬੇਵਸੀ ਜ਼ਾਹਰ ਹੁੰਦੀ ਆ। ਅਸੀਂ ਹਮੇਸ਼ਾ ਯਤਨ ਕੀਤੇ ਆ। ਜਦੋਂ ਅਕਾਲ ਤਖਤ ਸਾਹਿਬ ਤੇ 1994 ਦੇ ਵਿੱਚ ਐਕਟਿੰਗ ਜਥੇਦਾਰ ਭਾਈ ਮਨਜੀਤ ਸਿੰਘ ਨੇ ਦਮਦਮਾ ਸਾਹਿਬ ਦੀ ਵਿਸਾਖੀ ਦੇ ਉੱਤੇ ਇੱਕ ਗੱਲ ਕਹੀ ਸੀ, ਬਈ ਮੈਂ ਚਾਹੁੰਦਾ ਹਾਂ ਕਿ ਪੰਥ ਇਕੱਠਾ ਹੋਵੇ ਤੇ ਸਾਰੇ ਜਿਹੜੇ ਧੜੇ ਨੇ ਜਿਨ੍ਹਾਂ ਨੇ ਆਪੋ ਆਪਣੇ ਫੱਟੇ ਲਾਏ ਨੇ ਉਹ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਓ ਤੇ ਸਾਰੇ ਆਪਣੇ ਨਾਂ ਖਤਮ ਕਰੋ ਜੀ, ਔਰ ਅੰਮ੍ਰਿਤਸਰ ਦੇ ਤੋਂ ਇੱਕ ਅਕਾਲੀ ਦਲ ਜਿਹੜਾ ਉਹ ਬਣੂਗਾ। ਤੇ ਸਾਰੇ ਇਸ ਗੱਲ ਨਾਲ ਸਹਿਮਤ ਹੋ ਗਏ ਸੀ। ਸਭ ਤੋਂ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅਸਤੀਫਾ ਦਿੱਤਾ ਸੀ ਜੀ, ਔਰ ਫਿਰ ਉਹਦੇ ਵਿੱਚ ਕੇਵਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਹੀਂ ਸੀ ਆਇਆ, ਬਾਕੀ ਸਾਰੇ ਧੜੇ ਉਹ ਜਥੇਦਾਰ ਦੀ ਅਪੀਲ ਦੇ ਉੱਤੇ ਸਹਿਮਤ ਹੋ ਗਏ ਸੀ, ਔਰ ਫਿਰ ਉਹ ਇੱਕ ਅਕਾਲੀ ਦਲ ਉੱਥੇ ਬਣਿਆ। ਹਾਂਜੀ। ਸਾਰੀਆਂ ਧਿਰਾਂ ਖਤਮ ਕੀਤੀਆਂ ਗਈਆਂ, ਉਹਦਾ ਨਾਂ ਰੱਖਿਆ ਗਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਹਾਂਜੀ। ਔਰ ਉਹ ਜਦੋਂ ਰੱਖਿਆ ਗਿਆ ਤੇ ਇੱਕ ਨਿਸ਼ਾਨਾ ਜਿਹੜਾ ਸਿੱਖਾਂ ਦਾ ਮਿਸਿਆ ਗਿਆ ਅੰਮ੍ਰਿਤਸਰ ਐਲਾਨਨਾਮਾ। ਹਾਂਜੀ। ਜਿਹੜਾ ਇੱਕ ਬਿਲਕੁਲ ਵੱਖਰੇ ਦੇਸ਼ ਦੀ ਗੱਲ ਕਰਦਾ ਸੀ ਤੇ ਸਾਰਿਆਂ ਨੇ ਉਹਦੇ ਉੱਤੇ ਸਾਈਨ ਕੀਤੇ। ਕੈਪਟਨ ਅਮਰਿੰਦਰ ਸਿੰਘ ਵੀ, ਜਥੇਦਾਰ ਗੁਰਚਰਨ ਸਿੰਘ ਟੌਹੜਾ ਵੀ, ਸਾਰੇ ਭਾਈ ਮਨਜੀਤ ਸਿੰਘ, ਸਾਰੀਆਂ ਧਿਰਾਂ ਸੀਗੀਆਂ। ਹਾਂਜੀ। ਪਰ ਹੌਲੀ ਹੌਲੀ ਜਦੋਂ ਇਹ ਫੈਸਲਾ ਸਿੱਖਾਂ ਨੇ ਲਿਆ ਤੇ ਸੈਂਟਰ ਦਾ ਫਿਰ ਜਿਹੜੇ ਕਮਜ਼ੋਰ ਦਿਲ ਬੰਦੇ ਸੀ ਉਹਨਾਂ ਦੇ ਉੱਤੇ ਜਦੋਂ ਸੈਂਟਰ ਨੇ ਫਿਰ ਆਪਣਾ ਉੱਤੇ ਦਬਕਾ ਮਾਰਿਆ ਜੀ, ਬਈ ਜਿਨ੍ਹਾਂ ਨੇ ਖਾਲਿਸਤਾਨ ਦੇ ਉੱਤੇ ਅੰਮ੍ਰਿਤਸਰ ਐਲਾਨਨਾਮੇ ਤੇ ਸਾਈਨ ਕੀਤੇ ਆ ਸਰਕਾਰ ਉਹਨਾਂ ਦੇ ਨਾਲ ਨਿਬੜੂਗੀ। ਹਾਂਜੀ। ਤੇ ਜਿਹੜੇ ਕਮਜ਼ੋਰ ਦਿਲ ਬੰਦੇ ਸੀ ਉਹ ਸਾਰੇ ਛੱਡ ਕੇ ਫਿਰ ਹੌਲੀ ਹੌਲੀ ਲਾਂਭੇ ਹੋ ਗਏ ਜੀ, ਔਰ ਕੇਵਲ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੀ ਉੱਥੋਂ ਸਜ਼ਾ ਲੱਗੀ ਸੀ ਅਕਾਲ ਤਖਤ ਸਾਹਿਬ ਤੋਂ ਉਹਨੂੰ ਵੀ ਨਿਭਾਇਆ, ਔਰ ਉਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਣਿਆ ਸੀ
ਹਾਂਜੀ ਔਰ ਉਹਦੇ ਉੱਤੇ ਡਟ ਕੇ ਫਿਰ ਅਸੀਂ ਸਾਰੀ ਪਾਰਟੀ ਨੇ, ਸਾਰੇ ਲੋਕਾਂ ਨੇ ਫੈਸਲਾ ਕੀਤਾ ਵੀ ਇਹ ਜਿਹੜਾ ਅਕਾਲੀ ਦਲ ਅਕਾਲ ਤਖਤ ਸਾਹਿਬ ਤੋਂ ਬਣਿਆ ਇਹਨੂੰ ਜਿਉਂਦਾ ਰੱਖਿਆ ਜਾਵੇ ਤੇ ਸਰਦਾਰ ਮਾਨ ਨੂੰ ਅਸੀਂ ਉਹਦਾ ਪ੍ਰੈਜ਼ੀਡੈਂਟ ਬਣਾਤਾ। ਜੀ ਜੀ ਅੱਜ ਵੀ ਉਹ ਅਕਾਲੀ ਦਲ ਚੱਲ ਰਿਹਾ। ਅਸੀਂ ਤਾਂ ਅੱਜ ਵੀ ਜਿਹੜੀਆਂ ਪੰਥਕ ਧਿਰਾਂ ਹੈ ਉਹਨਾਂ ਨੂੰ ਹਮੇਸ਼ਾ ਕਹਿੰਦੇ ਰਹਿੰਦੇ ਆ ਔਰ ਕਹਿੰਦੇ ਵੀ ਆ ਕਿ ਆਪਣੇ ਦੇਸ਼ ਨੂੰ ਬਣਾਉਣ ਵਾਸਤੇ ਸਾਰਿਆਂ ਦੀ ਸਾਨੂੰ ਲੋੜ ਆ। ਇੱਕ ਸਾਨੂੰ ਤੀਲੇ ਦੀ ਲੋੜ ਆ ਵੀ ਸਾਰੇ ਆਉਣੇ ਹੀ ਉਹਨਾਂ ਦਾ ਵੈਲਕਮ ਕਰਾਂਗੇ। ਅਸੀਂ ਤਾਂ ਕਦੇ ਵੀ ਨਹੀਂ ਕਿਹਾ ਵੀ ਨਹੀਂ। ਜੀ ਬਿਲਕੁਲ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਇਸ ਬਾਰੇ ਪੂਰੇ ਵੇਰਵੇ ਦੇ ਨਾਲ ਜਾਣਕਾਰੀ ਦਿੱਤੀ, ਕਿਉਂਕਿ ਟਾਈਮ ਟੂ ਟਾਈਮ ਸਾਡੇ ਦਰਸ਼ਕ ਇਸ ਮੁੱਦੇ ਦੇ ਉੱਪਰ ਹਮੇਸ਼ਾ ਸਵਾਲ ਕਰਦੇ ਰਹਿੰਦੇ ਨੇ। ਤੇ ਵੀਰ ਜੀ ਸਾਡਾ ਵਕਤ ਐਕਚੁਅਲੀ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ। ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਰੀਸੈਂਟ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸੋ ਸਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.